ਅਸੀਂ ਤੁਹਾਡੇ ਥਰੂ ਗਵਰਨਰ ਪੰਜਾਬ ਜਿਹੜੇ ਕਿ ਦੋਵਾਂ ਸਰਕਾਰਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਕਰਨ ਜਾ ਰਹੇ ਹਾਂ ਕਿ ਅਸੀਂ ਬਾਰ-ਬਾਰ ਪ੍ਰੈਸ ਰਾਹੀਂ ਅਪੀਲਾਂ ਕਰਕੇ ਆਪਣੀਆਂ ਕਾਨਫਰੰਸਾਂ ਦੇ ਵਿੱਚ ਅਪੀਲਾਂ ਕੀਤੀਆਂ ਦੋਵਾਂ ਸਰਕਾਰਾਂ ਨੂੰ ਕਿ 12 ਸਾਲ ਹੋ ਚੁੱਕੇ ਨੇ, ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ। ਜਿਹੜਾ ਜਿਸ ਵਿਅਕਤੀ ਨੂੰ, ਜਿਸ ਪਰਿਵਾਰ ਨੂੰ ਦੋ ਵਿਧਾਨ ਸਭਾਵਾਂ ਦੇ ਵਿੱਚ, ਦੋ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ, ਦੋ ਲੋਕ ਸਭਾ ਦੇ ਇਲੈਕਸ਼ਨਾਂ 'ਚ, ਇੱਕ ਬਾਈ ਇਲੈਕਸ਼ਨਾਂ 'ਚ ਚੰਗੀ ਤਰ੍ਹਾਂ ਧੂਲ ਚਟਾਈ ਲੋਕਾਂ ਨੇ ਉਹਨੂੰ ਜਬਰੀ ਕਬਜ਼ਾ ਕਰਵਾਇਆ ਹੋਇਆ ਪ੍ਰਬੰਧਕ ਕਮੇਟੀ ਤੇ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜਟ ਜਿਹੜਾ ਉਹ ਖੇਹ ਖਰਾਬ ਕਰ ਰਿਹਾ। ਸਾਡੇ ਬੱਚਿਆਂ ਦੇ ਕੰਮ ਨਹੀਂ ਆ ਰਿਹਾ, ਕਿਸੇ ਲੋੜਵੰਦ ਦੇ ਕੰਮ ਨਹੀਂ ਆ ਰਿਹਾ, ਕਿਸੇ ਬਿਮਾਰ ਦੇ ਕੰਮ ਨਹੀਂ ਆ ਰਿਹਾ। ਸਾਡੀ ਐਜੂਕੇਸ਼ਨ ਤਬਾਹ ਹੋਈ ਪਈ ਆ। तो बार असी अपीलां करते हैं कि इमीजिएटली इलैक्शन होने चाहिए जिवें विधान सभा के होंगे, जिवें लोक सभा के होंगे। तो खास करके 1.5 साल पहलों का सेंटर सरकार ने इलैक्शन कमीशन नियुक्त किया होया। तो पहला तो कांग्रेस सरकार मिली हुई सी बादल नाल, जदों कांग्रेस सरकार उन्होंने दफ्तर ही नहीं दे रही, कभी रेनोवेट हो रहा, कभी कुछ हो रहा। तो जदों जान लगी सरकार उदों दफ्तर मिलिया, तो जदों दफ्तर मिलिया उस टाइम तो लैके हुण तक आम आदमी पार्टी की जिहड़ी सरकार बनी, जिस तो सानूं उम्मीदां सन, उस सरकार ने अजे तक इलैक्शन कमीशन नूं स्टाफ नहीं दिता काम करन लई। ये वोटां कदों बन गईयां, कदों ये इलैक्शन होगी, कदों ये साडी सिख कौम दे नाल जिहड़ा भद्दा मजाक कर रहीआं सरकारां दोवें, उन्होंने गवर्नर साहब एक मैसेज देन कि कौम के नाल खिलवाड़ ना करो, मजाक ना करो, कौम नूं बेसहारा ना समझो, कौम नूं एजीटेशन दे विच बार धक दिओ तुसीं, ये बहुत माड़ी गल है। तो असीं दोवां सरकारां नूं गवर्नर साहब के थ्रू ये अपील करते हैं कि इमीजिएटली वोटां बनन, इमीजिएटली इलैक्शन कमीशन होंद विच आया जिहड़ा वो काम करे ਤੇ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣ ਜਿਹਦੇ ਵਿੱਚ ਸਾਡੀ ਨਵੀਂ ਲੀਡਰਸ਼ਿਪ ਉੱਭਰ ਕੇ ਆਵੇ, ਜੋ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਪਣੇ ਪਲੇਟਫਾਰਮ ਦਾ ਇਸਤੇਮਾਲ ਕਰੇ। ਪਲੇਟਫਾਰਮ ਸਾਡਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਇਹ ਸਾਡੇ ਪਲੇਟਫਾਰਮ ਨੇ ਸਿੱਖ ਕੌਮ ਦੇ। ਤੇ ਸਿੱਖ ਕੌਮ ਅੱਜ ਉਹਨਾਂ ਨਾਲੋਂ ਟੁੱਟੀ ਹੋਈ ਹੈ। ਅੱਜ ਨਾ ਪ੍ਰਬੰਧਕ ਕਮੇਟੀ ਤੇ ਯਕੀਨ ਰਿਹਾ ਕਿਸੇ ਨੂੰ, ਤੇ ना अकाल तख्त ते काबज ग्रंथियां ते ਜਿਹੜੇ ਸਿਧਾਂਤ ਨੇ ਗੁਰੂ ਸਾਹਿਬ ਜੀ ਦੇ, ਉਹਨਾਂ ਨਾਲ ਮਜ਼ਾਕ ਹੋ ਰਿਹਾ ਤੇ ਮਜ਼ਾਕ ਕਰ ਰਹੇ ਨੇ ਨਿਗੋਰੇ ਲੋਕ, ਪਰਿਵਾਰ ਪਾਲਣ ਵਾਲੇ ਲੋਕ, ਜਿਹੜੇ ਲੋਕ ਦਸਮ ਪਾਤਸ਼ਾਹ ਜਿਹੜਾ ਪਰਿਵਾਰ ਵਾਰ ਕੇ ਪੰਥ ਬਣਾ ਗਿਆ ਸੀ, ਉਸ ਦੇ ਉਲਟ ਵਿਪਰੀਤ ਜਾ ਕੇ ਪਰਿਵਾਰ ਪਾਲਣ ਵਾਲੇ ਲੋਕ ਇਸ ਕੌਮ ਨਾਲ ਭੱਦਾ ਮਜ਼ਾਕ ਕਰ ਰਹੇ। तो ਅਸੀਂ ਤਕਰੀਬਨ 10-12 ਦਿਨ ਵੇਟ ਕਰਾਂਗੇ। ਜੇ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਨੇ ਇੰਟਰਸਟ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਸਟਾਫ ਨਾ ਦਿੱਤਾ, ਤਾਂ ਅਸੀਂ 24 ਤਰੀਕ ਆਉਣ ਵਾਲੀ ਜਿਹੜੀ ਆ 24 ਤਰੀਕ ਨੂੰ ਇੱਕ ਰੋਸ ਮੁਜ਼ਾਹਰਾ ਕਰਾਂਗੇ ਭਰਵਾਂ। ਤਾਂ ਗਵਰਨਰ ਸਾਹਿਬ ਦੇ ਕੋਲ ਪਹੁੰਚਾਂਗੇ ਆਪ, ਉਹਨਾਂ ਨੂੰ ਫਿਰ ਹੋਰ ਜ਼ਿਆਦਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਪ ਉੱਥੋਂ ਤੱਕ ਜਾਵਾਂਗੇ। ਮੁਜ਼ਾਹਰਾ ਕਰਕੇ ਸਾਰੇ ਪੰਜਾਬ ਦੇ ਸਾਡੇ ਮੇਨ ਲੀਡਰ ਹੋਣਗੇ ਜਿਹੜੇ, ਅਸੀਂ ਇੱਕ ਜ਼ਬਰਦਸਤ ਪ੍ਰੋਟੈਸਟ ਕਰਾਂਗੇ ਜਿਹਦੇ ਨਾਲ ਇਹ ਸਰਕਾਰਾਂ ਨੀਂਦ ਦੇ ਵਿੱਚੋਂ ਉੱਠ ਜਾਣ, ਕੁੰਭਕਰਨ ਦੀ ਨੀਂਦ 'ਚ ਉੱਠ ਜਾਣ। ਨੰਬਰ 2, ਦੋਵਾਂ ਸਰਕਾਰਾਂ ਨੂੰ ਇਹ ਵੀ ਅਪੀਲ ਆ ਕਿ ਸਾਡੀ ਕੌਮ ਦਾ ਕੋਈ ਲੀਡਰ ਨਾ ਹੋਣ ਕਰਕੇ, ਸਾਡੀਆਂ ਸੰਸਥਾਵਾਂ ਤੇ ਚੁਣੀ ਹੋਈ ਲੀਡਰਸ਼ਿਪ ਕਾਬਜ਼ ਨਾ ਹੋਣ ਕਰਕੇ, ਇਹ ਸਾਡੀ ਕੌਮ ਨਾਲ ਜਿਹੜਾ ਮਜ਼ਾਕ ਹੋ ਰਿਹਾ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਜਿਹੜਾ ਅਸੀਂ ਬਾਰ ਉਹ ਵੀ ਅਪੀਲਾਂ ਹੀ ਕਰਦੇ ਰਹਿ ਗਏ ਆ, ਉਹ ਜਿਹੜੇ ਉਮਰ ਕੈਦਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਇਹ ਹੁਣ ਇਲੈਕਸ਼ਨ ਹੋ ਨਹੀਂ ਰਿਹਾ, ਪ੍ਰਬੰਧਕ ਕਮੇਟੀ
ਦਾ ਕੋਈ ਵਾਰਸ ਨਹੀਂ ਹੈ ਇਸ ਵੇਲੇ, ਅਕਾਲ ਤਖਤ ਦਾ ਕੋਈ ਵਾਰਸ ਨਹੀਂ, ਤੇ ਸਿੱਖ ਕੌਮ ਨੂੰ ਲਵਾਰਸ ਨਾ ਸਮਝੇ ਸਰਕਾਰ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਵੀ ਸਿੱਖ ਕੈਦੀ 25-25 ਸਾਲ ਕੱਟ ਚੁੱਕੇ ਨੇ ਉਹਨਾਂ ਨੂੰ ਇਮੀਡੀਏਟਲੀ ਰਿਲੀਜ਼ ਕਰੇ। ਬਸ ਮੇਰੀ ਬੇਨਤੀ ਇਹੀ ਸੀ ਕਿ ਤੁਸੀਂ ਹੁਣ ਜੋ ਪੁੱਛਣਾ ਹੋਰ ਬਸ। ਹਾਂਜੀ, ਮੈਮੋਰੈਂਡਮ ਜਿਹੜਾ ਉਹ ਇੱਕ ਤੇ ਤੁਹਾਡੇ ਥਰੂ ਦੇ ਰਹੇ ਆ, ਇੱਕ ਅਸੀਂ ਭੇਜ ਦੇਵਾਂਗੇ, ਲੇਕਿਨ ਜੇ ਇਹ ਕੁਛ ਨਹੀਂ ਸੁਣਦੀ ਸਰਕਾਰ ਤੇ ਫਿਰ ਅਸੀਂ 24 ਤਰੀਕ ਨੂੰ ਮੈਮੋਰੈਂਡਮ ਦੇਣ ਜਾਵਾਂਗੇ ਜਲੂਸ ਦੀ ਸ਼ਕਲ 'ਚ ਮੁਜ਼ਾਹਰਾ ਕਰਕੇ। ਬਿਲਕੁਲ ਬਿਲकुल, हाँ, गवर्नर हाउस के सामने। ਗਵਰਨਰ ਨੇ ਉਹ ਪੰਜਾਬ ਦੇ ਸਟੇਟ ਦੀ ਜਦੋਂ ਗਵਰਨਮੈਂਟ ਚਲਾਉਂਦੇ ਨੇ ਕੀ ਉਹ ਅਧਿਕਾਰ ਇਹਨਾਂ ਰੱਖਦੇ ਕਿ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹ ਹੈਂਡਲ ਕਰ ਸਕਦਾ? ਦੇਖੋ ਗਵਰਨਰ ਜਿਹੜੇ ਨੇ ਇੱਕ ਤੇ ਨੁਮਾਇੰਦੇ ਨੇ ਸੈਂਟਰ ਦੇ, ਸੈਂਟਰ ਨੂੰ ਸਾਡਾ ਮੈਸੇਜ ਦੇ ਸਕਦੇ ਆ ਕਿ ਪੰਜਾਬ ਦੇ ਚਾਹ ਸਥਿਤੀ ਆ, ਪੰਜਾਬ ਦੀ ਗਵਰਨਮੈਂਟ ਨੂੰ ਦੱਸ ਸਕਦੇ ਆ ਕਿ ਇੱਥੇ ਇਹ ਕੁਝ ਹੋ ਰਿਹਾ, ਤੁਸੀਂ ਆਪਣਾ ਚਿੰਤਾ ਕਰੋ, ਕਿਉਂ ਨਹੀਂ ਚਿੰਤਾ ਕਰਦੇ। ਚਿੰਤਾ ਠੀਕ ਹੈ ਜੀ, ਬਾਅਦ ਵਿੱਚ ਇਹ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਕਿ ਫਿਰ ਸਰਕਾਰਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਨਵੋਲਵਮੈਂਟ ਰੱਖਦੀਆਂ ਨੇ, ਆਪਣਾ ਹੱਥ ਰੱਖਦੀਆਂ ਨੇ, ਉਹ ਇਹ ਨਹੀਂ ਹੋਊਗਾ ਕਿ ਇਨਵੋਲਵਮੈਂਟ ਸਿੱਧੀ ਆ ਜਾਵੇ। ਜੇ ਇਨਵੋਲਵਰ ਤੇ ਹੋ ਰਹੀ ਆ, ਉਹੀ ਤਾਂ ਅਸੀਂ ਕਹਿ ਰਹੇ ਨਾ ਕਰੋ, ਵੀ ਇਮੀਡੀਏਟਲੀ ਇਲੈਕਸ਼ਨ ਕਰਾਓ। ਇਲੈਕਸ਼ਨ ਨਾ ਹੋਣ ਦਾ ਕਾਰਨ ਹੀ ਸਾਨੂੰ ਸਮਝ ਆ ਰਿਹਾ। 12 ਸਾਲ ਹੋ ਚੁੱਕੇ ਨੇ, ਕਦੀ ਕੋਈ ਇਸ ਤਰ੍ਹਾਂ ਇੱਕ ਪ੍ਰਬੰਧਕ ਕਮੇਟੀ ਨਾਲ ਬਾਰ-ਬਾਰ ਇਹ ਹੁੰਦਾ ਹੈ। ਪਹਿਲੇ ਇੱਕ ਵਾਰੀ 18 ਸਾਲ ਬਾਅਦ ਹੋਏ, ਜਦੋਂ ਬਾਦਲ ਕਵੇ ਉਦੋਂ ਹੀ ਇਲੈਕਸ਼ਨ ਹੋਣੇ, ਕੋਈ ਸਾਡੀ ਮਰਿਆਦਾ ਨਹੀਂ ਹੈਗੀ। ਬਾਦਲ ਨੂੰ, ਉਹਦੇ ਪਰਿਵਾਰ ਨੂੰ ਲੋਕ ਨਕਾਰ ਚੁੱਕੇ ਨੇ, ਮੂੰਹ ਦੇ ਮੂੰਹ ਸੁੱਟ ਚੁੱਕੇ ਨੇ। ਪੰਜਵੀਂ ਵਾਰੀ ਉਹਨੂੰ ਹਾਰ ਦਾ ਸਾਹਮਣਾ ਇੱਥੇ ਬਾਈ ਇਲੈਕਸ਼ਨ 'ਚ ਕਰਨਾ ਪਿਆ। ਲੇਕਿਨ ਉਸ ਟੱਬਰ ਨੂੰ ਜੇ ਸ਼ਰਮ ਨਹੀਂ ਆਉਂਦੀ ਤੇ ਸਰਕਾਰਾਂ ਨੂੰ ਤੇ ਕਰਨੀ ਚਾਹੀਦੀ ਆ ਨਾ। ਤੁਸੀਂ ਖੁਦ ਜਥੇਦਾਰ ਰਹੇ ਹੋ ਤੇ ਹੁਣ ਜਿਹੜੇ ਜਥੇਦਾਰ ਆ ਮੌਜੂਦਾ PhD ਹਰਪ੍ਰੀਤ ਸਿੰਘ ਹੋਣੀ, ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਅਸੀਂ ਜਥੇਦਾਰ ਰਹੇ 10ਵੇਂ ਪਾਤਸ਼ਾਹ ਦੇ 5 ਪਿਆਰਿਆਂ ਦਾ ਹਿੱਸਾ ਬਣ ਕੇ। ਇਹ ਜਥੇਦਾਰ ਹੈਗਾ ਬਾਦਲ ਦੇ ਪਰਿਵਾਰ ਦਾ। ਇਹਦਾ ਤੇ ਸਾਡਾ ਅੰਤਰ ਕਰਨਾ ਜਿਹੜਾ ਨਾ, ਉਹ ਤੁਸੀਂ ਵਿਚਾਰ ਕੇ ਅੰਤਰ ਕਰਕੇ ਫਿਰ ਉਹਦੇ ਲਈ ਕੁਐਸਚਨ ਬਣਾਓ ਆਪਣਾ। ਇਹਦਾ ਇਹਨਾਂ ਦੇ ਥਰੂ ਜਿਹੜਾ ਅਕਾਲ ਤਖਤ ਤੇ ਕਰੰਕ ਲੱਗੇ ਹੋਏ, ਮੈਂ ਇਹ ਸਮਝਦਾ। ਮੈਨੂੰ ਲੱਗਦਾ ਕਿ ਹੁਣ ਜਿਹੜੇ ਜਥੇਦਾਰ ਸਾਹਿਬ ਦੀ ਰਿਸਪੈਕਟ ਸੀ, ਉਹ ਸੀਟ ਦੀ ਰਿਸਪੈਕਟ ਸੀ, ਬਹੁਤ ਜ਼ਿਆਦਾ ਲੋਕਾਂ ਦੇ ਘਟ ਗਈ। ਦੇਖੋ ਤੁਹਾਡੇ ਸਾਹਮਣੇ ਹੀ ਆ, ਅਕਾਲ ਤਖਤ ਵੀ ਬਾਦਲ ਦੇ ਕਬਜ਼ੇ 'ਚ ਆ, ਪ੍ਰਬੰਧਕ ਕਮੇਟੀ ਵੀ ਕਬਜ਼ੇ 'ਚ ਆ, ਅਕਾਲੀ ਦਲ ਵੀ ਉਹਦੇ ਕਬਜ਼ੇ 'ਚ ਆ। ਜੇ MP ਕੋਈ ਹੈਗੇ ਨੇ ਅਕਾਲੀਆਂ ਦੇ, ਉਹ ਵੀ ਇਹਨਾਂ ਦੇ ਪਰਿਵਾਰ ਦੇ ਨੇ। ਤੇ ਫਿਰ ਇਹ ਕਿਹੋ ਜਿਹੀ ਏਕਤਾ ਭਾਲਦੇ ਪਏ ਆ? ਕਿਉਂ ਇਕੱਠਾ ਕਰਦੇ ਪਏ ਸਾਰਿਆਂ ਨੂੰ? ਇਹ ਅਕਾਲ ਤਖਤ ਦੇ ਥਰੂ ਕਿਉਂ ਆਵਾਜ਼ਾਂ ਮਾਰਦੇ ਪਏ? ਜਦੋਂ ਸਾਰਾ ਕੁਝ ਕੋਲ ਆ ਤੇ ਫਿਰ ਜਿਹੜਾ ਕੰਮ ਕਰਨ ਵਾਲਾ ਉਹ ਕਰਨ। ਪਰ ਲੋਕ ਨਾਲ ਨਹੀਂ, ਨਾ ਅਕਾਲ ਤਖਤ ਨੂੰ ਸਪੋਰਟ ਕਰ ਰਹੇ, ਨਾ ਉਹਦੇ ਗਿਆਨੀਆਂ ਨੂੰ, ਨਾ ਬਾਦਲ ਨੂੰ, ਨਾ ਪ੍ਰਬੰਧਕ ਕਮੇਟੀ ਨੂੰ। ਇਹੀ ਵਜ੍ਹਾ ਕਿ ਸਾਡੀਆਂ ਸਾਰੀਆਂ ਡਿਮਾਂਡ ਜਿਹੜੀਆਂ ਨੇ ਰੁਕੀਆਂ ਹੋਈਆਂ ਨੇ। ਜਥੇਦਾਰ ਸਾਹਿਬ ਦੀ ਦਿੱਲੀ ਵਾਲੀ ਚੋਣ ਤੁਸੀਂ ਪਹਿਲਾਂ ਮਾਰੇ ਕਿ ਜੇ ਮੰਨ ਲਓ ਕਿ ਕੇਂਦਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਵਾ ਦਿੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ, ਤਾਂ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਾਤ ਕਰ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਭਾਈ ਸਾਹਿਬ, ਕੌਣ ਜਿੱਤਦਾ ਕੌਣ ਹਾਰਦਾ ਦੂਸਰੀ ਗੱਲ, ਇਹਦਾ ਮਤਲਬ ਇਲੈਕਸ਼ਨ ਨਾ ਕਰਾਓ। ਕੌਣ ਜਿੱਤਦਾ ਕੌਣ ਹਾਰਦਾ ਇੱਕ ਰਣਨੀਤੀ ਨੂੰ ਬਾਅਦ 'ਚ ਦੱਸਾਂਗੇ। ਗੱਲ ਇਲੈਕਸ਼ਨ ਕਰਾਉਣ ਦੀ ਆ। ਜਦੋਂ ਸਿੱਖ ਨੇ ਆਪਣੀ ਮੱਤ ਦਾ ਦਾਨ ਕਰਨਾ, ਉਹਨੂੰ ਮੌਕਾ ਕਿਉਂ ਨਹੀਂ ਦਿੰਦੇ ਤੁਸੀਂ? ਉਹ ਤੁਹਾਨੂੰ ਚੁਣ ਲਵੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਉਹ ਬਾਦਲ ਨੂੰ ਹੀ ਦੁਬਾਰਾ ਚੁਣ ਲਵੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਇਹ ਤੇ ਲੋਕਾਂ ਦੀ ਆਪਣੀ ਇੱਛਾ, ਉਹਨਾਂ ਨੇ ਆਪਣੀ ਮੱਤ ਦਾ ਦਾਨ ਦੇਣਾ, ਉਹਦੇ ਅਸੀਂ ਗਰੰਟਰ ਨਹੀਂ ਹੈਗੇ ਉਹ ਸਾਨੂੰ ਵੋਟ ਪਾਉਣਗੇ। ਏਕਤਾ ਬਾਰੇ ਉਦੋਂ ਪਾਣੀ ਦਿਸਦਾ ਨਹੀਂ, ਜੁੱਤੀ ਲਾ ਕੇ ਹੱਥ 'ਚ ਫੜ ਲਈਏ, ਕੋਈ ਸਿਆਣ ਪਿਆ? ਪਹਿਲਾਂ ਇਲੈਕਸ਼ਨ ਤੇ ਕਰਾਓ ਨਾ। ਕੀ ਕਾਹਦੇ ਲਈ? ਦੇਖੋ, ਇੱਕ ਨਾ ਦਬਾਅ ਅਸੀਂ ਬਣਾ ਸਕਦੇ ਹਾਂ ਆਪਣੀਆਂ ਸੰਸਥਾਵਾਂ ਦੇ ਥਰੂ, ਤੇ ਉਹ ਜਿਹੜੀ ਪ੍ਰਵਾਨ ਲੀਡਰਸ਼ਿਪ ਹੁੰਦੀ ਆ, ਪ੍ਰਵਾਨਿਤ ਲੀਡਰਸ਼ਿਪ ਹੁੰਦੀ, ਉਹਦੀ ਸਰਕਾਰ ਮੰਨਦੀ ਆ। ਤੇ ਜਦੋਂ ਉਹ ਮੌਕਾ ਹੀ ਨਹੀਂ ਦੇ ਰਹੀ ਸਰਕਾਰ, ਪ੍ਰਬੰਧਕ ਕਮੇਟੀ ਚੁਣਨ ਲਈ ਇੱਕ ਮੌਕਾ ਹੀ ਨਹੀਂ ਦੇ ਰਹੀ, ਚੁਣੀ ਜਾਊਗੀ ਤੇ ਉਹਦੇ ਆਪਣੇ ਆਪ ਲੀਡਰਸ਼ਿਪ ਅੱਗੇ ਆਊਗੀ, ਉਹ ਆਪਣੀ ਆਪ ਡਿਮਾਂਡ ਆਪ ਰੱਖੂਗੀ, ਉਹਦਾ ਅਸਰ ਹੋਊਗਾ। ਹੁਣ ਮੈਂ ਆਪਣੀ ਕਰੀ ਜਾਂਦੇ, ਹਰਿਆਣੇ ਵਾਲੇ ਆਪਣੀ ਕਰੀ ਜਾ ਰਹੇ, ਦੂਸਰੇ ਗਰੁੱਪ ਆਪਣੀ, ਅਸੀਂ ਤੇ ਆਪਣੀਆਂ ਤਨਜ਼ੀਮਾਂ ਅਸੀਂ ਤਾਂ ਆਪਣੇ ਵੱਲੋਂ ਕਰ ਰਹੇ ਹਾਂ। ਲੇਕਿਨ ਸਿੱਖ ਕੌਮ ਨੂੰ ਕੌਣ ਕਰਦਾ ਆ ਉਹਦੇ ਨਾਲ, ਉਹਦੀ ਤਾਕਤ ਉਹਦੇ ਕਿਹਦੇ ਪਿੱਛੇ ਆ? ਇਹ ਤੇ ਸਿੱਖ ਕੌਮ ਨੇ ਦੱਸਣਾ ਨਾ। ਤੇ ਦੱਸੂਗੀ ਉਦੋਂ ਜਦੋਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣਗੇ।
ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣਗੇ ਤੇ ਅਕਾਲ ਤਖਤ ਵੀ ਆਪਣੀ ਹੋਂਦ ਚ ਆਊਗਾ। ਇਹ ਜਿਹੜੇ ਬਾਦਲ ਦੇ ਪਿਆਰੇ ਚਲੇ ਜਾਣਗੇ, ਗੁਰੂ ਦੇ ਪਿਆਰੇ ਆਉਣਗੇ, ਉਹ ਫਿਰ ਡਿਸੀਜਨ ਲੈਣਗੇ। ਜਿਸ ਤਰੀਕੇ ਨਾਲ ਧਰਮ ਪਰਿਵਰਤਨ ਦਾ ਮੁੱਦਾ ਹੋ ਗਿਆ, ਹਾਂਜੀ। ਚਰਚ ਤੋੜ ਫੋੜ ਹੋਈ, ਉਸ ਤੋਂ ਬਾਅਦ ਲਗਾਤਾਰ ਸਾਰਾ ਮੀਟਿੰਗਾਂ ਕਰ ਰਹੇ ਨੇ ਬਾਅਦ ਹਾਂਜੀ। ਉਹ ਕਹਿ ਰਹੇ ਨੇ ਵੀ ਜਿਹੜੇ ਕਰਾਮਾਤਾਂ ਦਿਖਾ ਰਹੇ ਨੇ ਨਕਲੀ, ਹਾਂ। ਪਰ ਕੋਈ ਪੁਖਤਾ ਕਾਰਵਾਈ ਨਹੀਂ ਹੋ ਰਹੀ, ਬਿਆਨਾਂ ਤੱਕ ਸੀਮਤ ਨੇ। ਦੇਖੋ ਭਾਈ ਸਾਹਿਬ, ਗੱਲ ਇਹ ਆ, ਕਬੀਰ ਜੀ ਨੇ ਵੀ ਕਦੀ ਕਿਹਾ ਭੂਖੇ ਭਗਤ ਨਾ ਕੀਜੈ ਜਾਂ ਹਿਮਾਲਾ ਆਪਣੀ ਲੀਜੈ। ਸਾਡੇ ਗਰੀਬ ਪਿੰਡਾਂ 'ਚ ਜਿਹੜੇ ਬੱਚੇ ਨੇ ਉਹ ਜੋ ਸਕੂਲ 'ਚ ਜਾਂਦੇ ਆ ਤੇ ਉਹਨਾਂ ਨੂੰ ਇੱਕ ਤੇ ਮਿਆਰੀ ਵਿੱਦਿਆ ਹਾਸਲ ਹੋਵੇ, ਇੱਕ ਉਹਨਾਂ ਦੀ ਫੀਸ ਮਾਫ ਹੋਵੇ, ਤੇ ਉਹ ਪ੍ਰਭਾਵਿਤ ਹੋ ਰਹੇ ਨੇ। ਹੁਣ ਸਾਡੇ ਕੋਲ ਅਸੀਂ ਗਿਰਜਾ ਤੋੜੀਏ ਤੇ ਉਹਦੇ ਨਾਲ ਇਹ ਰੁਝਾਨ ਨਹੀਂ ਰੁਕਣਾ। ਜਿਨ੍ਹਾਂ ਨੂੰ ਲਾਭ ਮਿਲ ਰਿਹਾ ਉਹ ਤੇ ਜਾਣਗੇ, ਪਰ ਜੇ ਅਸੀਂ ਜਿਹੜੇ ਸਾਡੇ ਬੱਚੇ ਨੇ, ਜਿਹੜੇ ਬੱਚੇ ਸਾਡਾ ਹੱਕ ਰੱਖਦੇ ਨੇ ਸਾਡੇ ਤੇ, ਜੇ ਅਸੀਂ ਉਹਨਾਂ ਨੂੰ ਮਿਆਰੀ ਵਿੱਦਿਆ ਦੇਈਏ, ਆਪਣੇ ਸਕੂਲਾਂ 'ਚ ਉਹਨਾਂ ਨੂੰ ਥਾਂ ਦੇਈਏ, ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਫੀਸ ਮਾਫ ਕਰੀਏ, ਤਾਂ ਕਿਉਂ ਜਾਣਗੇ ਉਹ? ਪਰ ਖਾਲਸਾ ਸਕੂਲਾਂ ਦੇ ਆਪਦੇ ਫੰਡ ਹੁੰਦੇ ਨੇ, ਸਾਰਾ ਕੁਝ ਇੱਕ ਜਿਹੜੀ ਚੀਜ਼ਾਂ ਨੇ, ਇੱਕ ਢਾਂਚਾ ਹੁੰਦਾ ਆ, ਪਰ ਉਹ ਢਾਂਚਾ ਮਕਬੂਲ ਕਿਉਂ ਨਹੀਂ? ਖਾਲਸਾ ਸਕੂਲ 35 ਸਕੂਲ ਨੇ, ਪ੍ਰਬੰਧਕ ਕਮੇਟੀ ਦੇ ਬੰਦ ਪਏ ਨੇ, ਉਹਨਾਂ ਦੇ ਚੱਲ ਰਹੇ ਨੇ। ਪ੍ਰਬੰਧਕ ਕਮੇਟੀ ਦੇ ਪਿੱਛੇ 1500 ਕਰੋੜ ਦਾ ਬਜਟ ਆ, ਉਹਨਾਂ ਦੇ ਪਿੱਛੇ ਗਿਰਜਾ। ਤੁਸੀਂ ਦੇਖੋ ਨਾ, ਆਰੀਆ ਸਮਾਜੀਆਂ ਦੇ ਸਕੂਲ, ਡੀਏਵੀ ਕਾਲਜ ਚੱਲ ਰਹੇ ਨੇ। ਸਾਡਾ ਇੱਕੋ ਇੱਕ ਕਾਲਜ ਆ ਜਿਹੜਾ ਡੀਏਵੀ ਤੇ ਬੇਰਿੰਗ ਕਾਲਜ ਦੇ ਨਾਲ ਬਣਿਆ ਸੀ 100 ਸਾਲ ਪਹਿਲਾਂ, ਖਾਲਸਾ ਕਾਲਜ। ਉਹ ਅੱਜ ਬਾਦਲ ਦਾ ਕੁੜਮੋ ਤੇ ਕਬਜ਼ਾ ਕਰ ਬੈਠਾ। ਉਹ ਵੀ ਬਾਦਲਾਂ ਦੀ ਪ੍ਰਾਪਰਟੀ ਬਣ ਕੇ ਰਹਿ ਗਈ, ਸਾਡੀ ਕੌਮੀ ਪ੍ਰਾਪਰਟੀ ਸੀ, ਜਿਹਨੂੰ ਕੋਟ ਖਾਲਸਾ ਦੇ ਲੋਕਾਂ ਨੇ ਮੈਕਸਿਮਮ ਜ਼ਮੀਨ ਦਿੱਤੀ, ਜਿਹਨੂੰ ਲੋਕਾਂ ਨੇ 10-10 ਕਿੱਲੇ ਵੱਖਰੇ ਤੌਰ ਤੇ ਦਾਨ ਕੀਤੀ, ਚੁੱਲ੍ਹਾ ਟੈਕਸ ਲੱਗਾ, ਸ਼ਰਮਦਾਨ ਹੋਇਆ। ਇਹਦੇ ਵਿੱਚ ਗਵਰਨਰ ਪੰਜਾਬ ਹੁੰਦਾ ਸੀ ਗੋਰਾ, ਜਿਹੜਾ ਲਾਹੌਰ ਦਾ, ਉਹਨੇ ਆ ਕੇ ਤੇ ਕੋਟ ਖਾਲਸਾ ਦੀ ਪਿੰਡ ਨੂੰ ਖਾਸ ਰਿਆਇਤ ਦਿੱਤੀ ਸੀ ਕਿ ਇਸ ਕਾਲਜ ਦੇ ਵਿੱਚ ਜਿਹੜੇ ਬੱਚੇ ਪੜ੍ਹਨਗੇ ਕੋਟ ਖਾਲਸੇ, ਉਹਨਾਂ ਨੂੰ ਫੀਸ ਮਾਫ ਹੋਊਗੀ, ਕਿਉਂਕਿ ਉਹਨਾਂ ਨੇ ਜ਼ਮੀਨ ਬਹੁਤ ਦਿੱਤੀ ਸੀ। ਇਹ ਵੱਡੇ ਵੱਡੇ ਸਰਦਾਰਾਂ ਨੇ ਇਹ 'ਚ ਪੈਸਾ ਲਾ ਕੇ ਬਣਾਇਆ ਸੀ ਤੇ ਮਾਲਕ ਬਣ ਗਿਆ ਮਜੀਠੀਆ ਪਰਿਵਾਰ। ਤੋਂ ਸਾਡੇ ਕੋਲ ਤੇ ਰਿਹਾ ਹੀ ਕੁਛ ਨਹੀਂ। ਸਾਡੇ 11 ਕਾਲਜ ਨੇ, ਪ੍ਰਬੰਧਕ ਕਮੇਟੀ ਚਲਾਉਂਦੀ, ਉਹਨਾਂ 'ਚੋਂ ਇੱਕ ਮਾਤਾ ਗੁਜਰੀ ਕਾਲਜ ਚੱਲਦਾ ਫਤਿਹਗੜ੍ਹ ਦਾ, ਬਾਕੀ ਬੰਦ ਪਏ ਨੇ। ਜੇ ਚੱਲਦੇ ਆ ਥੋੜੇ ਬਹੁਤ ਤੇ 30-30 ਲੱਖ ਰੁਪਇਆ ਇੱਕ ਪ੍ਰੋਫੈਸਰ ਦਾ ਉੱਤੇ ਬਿੱਲ ਖੜਾ ਹੈ, ਤਨਖਾਹ ਖੜੀ ਹੈ। ਗੁਰਦੁਆਰਾ ਬਜਟ ਦੇ ਵਿੱਚੋਂ ਕਰੋੜਾਂ ਰੁਪਏ ਲਾ ਕੇ ਤੇ ਬਣੀ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਉਹਨੂੰ ਬਾਹਰ ਤਾਲਾ ਲੱਗਾ, ਤੁਸੀਂ ਦੇਖ ਸਕਦੇ। ਤੋਂ ਸਾਡੇ ਬੇਈਮਾਨ ਜਿਹੜੇ ਲੀਡਰ ਨੇ, ਇਹਨਾਂ ਨੇ ਇੰਨਾ ਪੈਸਾ ਹੋਣ ਦੇ ਬਾਵਜੂਦ ਸਾਡੇ ਬੱਚਿਆਂ ਨੂੰ ਹੱਕ ਨਹੀਂ ਦਿੱਤਾ ਜਿਹੜੇ ਉਹ ਹੱਕਦਾਰ ਸੀਗੇ। ਅਬ ਗਰੀਬ ਬੱਚਾ ਹੈ, ਉਹਨਾਂ ਦੀਆਂ 6,500 ਤਨਖਾਹਾਂ ਫੀਸਾਂ ਕਿੱਥੇ ਦਿੱਤੀਆਂ ਜਾਂਦੀਆਂ? ਤੇ ਇਹ ਲੋਕ ਜਿਹੜੇ ਆ, ਪਿੱਛੇ ਜੇ ਅਸੀਂ ਬਹੁਤ ਜ਼ੋਰ ਪਾਇਆ ਸੀ ਤੇ ਇਹਨਾਂ ਨੇ ਇੱਕ ਐਲਾਨ ਕੀਤਾ ਪ੍ਰਬੰਧਕ ਕਮੇਟੀ ਨੇ ਕਿ ਅਸੀਂ ਫੀਸ ਮਾਫ ਕਰਾਂਗੇ ਉਸ ਬੱਚੇ ਜਿਹੜਾ ਅੰਮ੍ਰਿਤਪਾਨ ਕਰੂਗਾ। ਤੇ ਮਾਲਵੇ 'ਚ ਬਹੁਤ ਤਾਦਾਦ ਦੇ ਵਿੱਚ ਬੱਚਿਆਂ ਨੇ ਅੰਮ੍ਰਿਤਪਾਨ ਕਰ ਲਿਆ। ਮੁੜ ਕੇ ਉਹਨਾਂ ਦੀ ਫੀਸ ਮਾਫ ਨਾ ਹੋਈ, ਉਹਨਾਂ ਨੇ ਫਿਰ ਕਿਹਾ ਤੁਸੀਂ ਕਰਦੇ ਨਹੀਂ। ਉਹ ਕਹਿੰਦੇ ਆਪਣੇ ਪਿਤਾ ਦਾ ਸਰਟੀਫਿਕੇਟ ਵੀ ਲਿਆਓ ਕਿ ਉਹ ਵੀ ਅੰਮ੍ਰਿਤਧਾਰੀ। ਹੁਣ ਗੁਰਮਤ ਦੇ ਵਿੱਚ ਇਹ ਗੱਲਾਂ ਨਹੀਂ ਚੱਲਦੀਆਂ। ਗੁਰਮਤ ਦੇ ਵਿੱਚ ਅੱਜ ਅਸੀਂ ਗੁਰਬਾਣੀ ਵਿੱਚ ਭਗਤ ਪ੍ਰਹਲਾਦ ਦੀ ਇੱਜ਼ਤ ਕਰਦੇ ਹਾਂ, ਤੇ ਭਗਤ ਪ੍ਰਹਲਾਦ ਨੂੰ ਅੱਜ ਅਸੀਂ ਕਹੀਏ ਪਹਿਲਾਂ ਹਰਨਾਕਸ਼ ਦਾ ਸਰਟੀਫਿਕੇਟ ਲੈ ਕੇ ਆਵੇ ਵੀ ਉਹ ਵੀ ਤੇਰੇ ਵਰਗਾ, ਤਾਂ ਅਸੀਂ ਤੈਨੂੰ ਪੂਜਾਂਗੇ। ਇਹ ਗੱਲਾਂ ਗੁਰਮਤ ਦੇ ਵਿੱਚ ਨਹੀਂ ਚੱਲਦੀਆਂ। ਤੁਸੀਂ ਜਿਹੜਾ ਪ੍ਰੋਮਿਸ ਕਰਦੇ ਹੋ ਕਰੋ। ਤੁਹਾਡੇ ਬੱਚੇ ਨੇ, ਉਹਨਾਂ ਦੇ ਘਰਦਿਆਂ ਦਾ ਡੋਨੇਸ਼ਨ ਤੁਹਾਡੇ ਕੋਲ ਆਉਂਦਾ, 8000 ਕੁਇੰਟਲ ਕਣਕ ਹਰ ਸਾਲ ਆਉਂਦੀ ਆ, ਉਹ ਕਿੱਥੇ ਜਾਂਦੀ ਆ? ਇਹ ਜਿਹੜਾ ਸਾਡਾ ਵਿਗਾੜ ਆ ਸਾਡੀ ਪ੍ਰਬੰਧਕ ਕਮੇਟੀ ਦੇ ਵਿੱਚ, ਉਹਦੀ ਵਜ੍ਹਾ ਨਾਲ ਇਹ ਜਿਹੜਾ ਖਲਾਰਾ ਪਿਆ ਹੋਇਆ। ਜਿੱਦਣ ਪ੍ਰਬੰਧਕ ਕਮੇਟੀ ਚੁਣੀ ਗਈ, ਬੱਚਿਆਂ ਦੀ ਐਜੂਕੇਸ਼ਨ ਲਈ ਬਜਟ ਬਣਿਆ, ਉਦੋਂ ਸਾਰੇ ਮਸਲੇ ਹੱਲ ਹੋ ਜਾਣ।